ਦੂਸਰੇ ਪਾਸੇ ਪ੍ਰੈਜ਼ੀਡੈਂਟ ਡੋਨਲਡ ਟਰੰਪ ਹੋਣਾ ਵੱਲੋਂ ਭਾਰਤ ਦੇ ਉੱਤੇ 50% ਟੈਰਿਫ ਲਾਉਣ ਤੋਂ ਬਾਅਦ ਭਾਰਤ ਤੇ ਇੰਡੀਆ ਦੇ ਰਿਲੇਸ਼ਨ ਜਿਹੜੇ ਕਾਫੀ ਇਸ ਟਾਈਮ ਖਰਾਬ ਹੋ ਚੁੱਕੇ ਆ। ਰੋਇਟਰਸ ਇਹ ਰਿਪੋਰਟ ਕਰ ਰਿਹਾ ਹੈ ਵੀ ਇੰਡੀਆ ਨੇ ਇਹ ਕਹਿ ਦਿੱਤਾ ਹੈ ਵੀ ਅਸੀਂ ਯੂਐਸ ਦੇ ਜਿਹੜੇ ਆਰਮਸ ਆ ਜੋ ਖਰੀਦਣੇ ਸੀ ਉਹਨਾਂ ਨੂੰ ਪੌਜ਼ ਕਰਨ ਜਾ ਰਹੇ ਹਾਂ, ਉਹਨਾਂ ਨੂੰ ਹਜੇ ਨਹੀਂ ਖਰੀਦਾਂਗੇ। ਅਮਰੀਕਨ ਮੀਡੀਆ ਨੇ ਆਲਰੇਡੀ ਜਿਹੜਾ ਆ ਇੰਡੀਆ ਦਾ ਮਜ਼ਾਕ ਉਡਾਉਣਾ ਹੁਣ ਆਲਰੇਡੀ ਸ਼ੁਰੂ ਕਰ ਦਿੱਤਾ ਹੈ। ਦਾ ਹਿੱਲ ਮੈਗਜ਼ੀਨ ਨੇ ਇੱਕ ਹੈਡਿੰਗ ਲਾਈ ਹੈਗੀ ਆ ਤੇ ਇੰਡੀਆਜ਼ ਮੋਦੀ ਸ਼ੇਅਰਸ ਗੁੱਡ ਕਾਲ ਵਿਦ ਮਾਈ ਫਰੈਂਡ ਪੁਟਨ ਆਫਟਰ ਟਰੰਪ ਟੈਰਿਫਸ। ਸੋ ਤੁਹਾਨੂੰ ਪਤਾ ਹੀ ਆ ਵੀ ਜਿਹੜੇ ਇੰਡੀਆ ਦੇ ਪ੍ਰਾਈਮ ਮਿਨਿਸਟਰ ਮੋਦੀ ਹੋਣੀ ਟਰੰਪ ਹੋਣਾ ਨੂੰ ਹਮੇਸ਼ਾ ਮਾਈ ਫਰੈਂਡ ਕਹਿੰਦੇ ਸੀ। ਸੋ ਇਦਾਂ ਹੀ ਉਹਨਾਂ ਨੇ ਇਹ ਮਾਈ ਫਰੈਂਡ ਵਿਦ ਪੁਟਨ ਕਹਿ ਕੇ ਜਿਹੜਾ ਹੈਡਿੰਗ ਲਾਇਆ ਹੈਗਾ। ਤੇ ਰਸ਼ੀਆ ਦੇ ਵਿੱਚ ਇੰਡੀਆ ਦਾ ਜਿਹੜਾ ਐਨਐਸਏ ਦਾ ਚੀਫ ਹੈਗਾ ਆ ਉਹ ਅਜੀਤ ਡੋਵਾਲ ਉਹਨਾਂ ਨੂੰ ਮਿਲਣ ਗਿਆ ਸੀ ਪੁਟਿਨ ਨੂੰ। ਉਹ ਤੋਂ ਬਾਅਦ ਫੋਨ ਦੇ ਉੱਤੇ ਮੋਦੀ ਹੋਣਾ ਦੀ ਗੱਲਬਾਤ ਵੀ ਹੋਈ ਹੈਗੀ ਆ। ਤੇ ਹੁਣ ਜੋ ਮੋਦੀ ਹੋਣੀ ਚਾਈਨਾ ਵੀ ਜਾ ਰਹੇ ਹੈਗੇ ਆ। ਰਾਜਨਾਥ ਸਿੰਘ ਜਿਹੜੇ ਉੱਥੇ ਦੇ ਡਿਫੈਂਸ ਮਿਨਿਸਟਰ ਆ, ਉਹਨਾਂ ਨੇ ਇੱਥੇ ਯੂਐਸਏ ਦੇ ਵਿੱਚ ਆਉਣਾ ਸੀ। ਉਹਨਾਂ ਨੇ ਆਪਣੀ ਜਿਹੜੀ ਆ ਉਹ ਵਿਜ਼ਿਟ ਨੂੰ ਕੈਂਸਲ ਕਰ ਦਿੱਤਾ ਹੈਗਾ ਆ। ਸੋ ਜੋ 50% ਟੈਰਿਫ ਲੱਗਿਆ ਸੀ, ਇਹਦੇ ਹੁਣ ਜੋ ਇੰਡੀਆ ਨੇ ਰਿਸਪੌਂਸ ਦਿੱਤਾ ਆ, ਉਹਦੇ ਰਿਸਪੌਂਸ ਦੇ ਵਿੱਚ ਅਮਰੀਕਾ ਵਾਲੇ ਜਾਂ ਪ੍ਰੈਜ਼ੀਡੈਂਟ ਟਰੰਪ ਹੁਣੀ ਕੀ ਰਿਸਪੌਂਸ ਦਿੰਦੇ ਆ, ਇਹ ਆਉਣ ਵਾਲੇ ਦਿਨਾਂ 'ਚ ਪਤਾ ਲੱਗੂਗਾ। ਪਰ ਬਹੁਤ ਕੁਛ ਬਹੁਤ ਤੇਜ਼ੀ ਦੇ ਨਾਲ ਇੰਡੀਆ ਤੇ ਯੂਐਸਏ ਦੇ ਰਿਲੇਸ਼ਨਸ ਦੇ ਵਿੱਚ ਫ਼ਰਕ ਪੈ ਰਿਹਾ ਹੈਗਾ। ਬਹੁਤ ਸਾਰੇ ਜਿਹੜੇ ਇਕੋਨੋਮਿਸਟ ਆ ਜਾਂ ਇੰਟੈਲੈਕਚੁਅਲ ਬੰਦੇ ਆ, ਉਹ ਕਹਿੰਦੇ ਵੀ 20-25 ਸਾਲਾਂ ਤੋਂ ਜਿਹੜੇ ਸਾਨੂੰ ਇੰਨਾ